ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 23 ਮਾਰਚ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਅਮਰੀਕਾ ਦੀਆਂ ਖਬਰਾਂ, ਅੰਤਰਰਾਸ਼ਟਰੀ ਖਬਰਾਂ, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਰੇਟ ਦੱਸਾਂਗੇ। ਅੱਜ ਦੀਆਂ ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਕੱਲ੍ਹ ਹੋਈਆਂ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀਜ਼ ਦੇ ਵਿੱਚ ਐਰੀਜ਼ੋਨਾ ਦੇ ਵਿੱਚ ਹਿਲਰੀ ਕਲਿੰਟਨ ਦੇ ਪੱਖ ਦੇ ਵਿੱਚ 57.6% ਵੋਟਿੰਗ ਹੋਈ ਅਤੇ ਉਹਨਾਂ ਨੂੰ 44 ਡੈਲੀਗੇਟਸ ਦਾ ਸਮਰਥਨ ਮਿਲਿਆ ਅਤੇ ਬਰਨੀ ਸੈਂਡਰਸ ਦੇ ਹੱਕ ਦੇ ਵਿੱਚ 39.9% ਲੋਕਾਂ ਦੀ ਵੋਟਿੰਗ ਜੋ ਹੋਈ ਹੈ ਅਤੇ ਉਸ ਦੇ ਵਿੱਚ 30 ਡੈਲੀਗੇਟਸ ਬਰਨੀ ਸੈਂਡਰਸ ਦੇ ਹਿੱਸੇ ਆਏ। ਉੱਥੇ ਹੀ ਰਿਪਬਲਿਕਨ ਪਾਰਟੀ ਦੇ ਵਿੱਚ 47.1% ਜੋ ਵੋਟ ਹੈ ਉਹ ਡੋਨਲਡ ਟਰੰਪ ਦੇ ਖਾਤੇ ਦੇ ਵਿੱਚ ਗਈ, ਕਿਉਂਕਿ ਐਰੀਜ਼ੋਨਾ ਰਿਪਬਲਿਕਨ ਪਾਰਟੀ ਦੇ ਲਈ ਵਿਨਰ ਟੇਕ ਆਲ ਵਾਲੀ ਸਟੇਟ ਸੀ ਤਾਂ ਇਸ ਦੇ ਵਿੱਚ 58 ਦੇ 58 ਡੈਲੀਗੇਟਸ ਡੋਨਲਡ ਟਰੰਪ ਦੇ ਹਿੱਸੇ ਆਏ ਹਨ। ਐਰੀਜ਼ੋਨਾ ਦੇ ਵਿੱਚ ਇਹਨਾਂ ਦੋਨਾਂ ਹੀ ਕੈਂਡੀਡੇਟਸ ਦਾ ਪੋਲਿੰਗ ਸਰਵੇ ਦੇ ਵਿੱਚ ਜਿੱਤਿਆ ਜਾਣਾ ਤੈਅ ਮੰਨਿਆ ਜਾ ਰਿਹਾ ਸੀ ਅਤੇ ਇਹਨਾਂ ਦੋਨੇ ਹੀ ਕੈਂਡੀਡੇਟਸ ਨੇ ਆਪਣੀ ਆਪਣੀ ਪਾਰਟੀ ਦੇ ਵਿੱਚ ਜਿੱਤ ਵੀ ਹਾਸਲ ਕੀਤੀ। ਅਤੇ ਊਟਾ ਦੇ ਵਿੱਚ ਹੋਈਆਂ ਪ੍ਰਾਇਮਰੀਜ਼ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਵੱਲੋਂ ਟੈਡ ਕਰੂਜ਼ ਜੇਤੂ ਰਹੇ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਉੱਥੇ ਬਰਨੀ ਸੈਂਡਰਸ ਨੇ ਹਿਲਰੀ ਕਲਿੰਟਨ ਨੂੰ ਹਰਾਇਆ। ਜਿੱਥੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਹਿਲਰੀ ਕਲਿੰਟਨ ਪੋਲਿੰਗ ਸਰਵੇ ਦੇ ਵਿੱਚ ਲੀਡ ਦੇ ਉੱਤੇ ਆ ਰਹੀ ਸੀ, ਪਰ ਕੱਲ ਹੋਈਆਂ ਇਹਨਾਂ ਵੋਟਿੰਗ ਦੇ ਵਿੱਚ ਯੂਟਾ ਦੇ ਵਿੱਚ 26 ਡੈਲੀਗੇਟਸ ਜੋ ਬਰਨੀ ਸੈਂਡਰਸ ਦੇ ਹਿੱਸੇ ਆਏ ਅਤੇ ਸਿਰਫ 8 ਡੈਲੀਗੇਟਸ ਹੀ ਹਿਲਰੀ ਕਲਿੰਟਨ ਦੇ ਹਿੱਸੇ ਆਏ। ਅਤੇ ਉਧਰ ਹੀ ਰਿਪਬਲਿਕਨ ਪਾਰਟੀ ਦੇ ਵਿੱਚ ਯੂਟਾ ਦੇ 40 ਡੈਲੀਗੇਟਸ ਜੋ ਟੈਡ ਕਰੂਜ਼ ਦੇ ਹਿੱਸੇ ਆਏ ਹਨ, ਕਿਉਂਕਿ ਇੱਥੇ ਵੀ ਇੱਕ ਵਿਨਰ ਟੇਕ ਆਲ ਵਾਲੀ ਸਿਚੁਏਸ਼ਨ ਸੀ, ਜਿਸ ਦੇ ਵਿੱਚ ਜੇ ਕੋਈ ਕੈਂਡੀਡੇਟ 50% ਤੋਂ ਜ਼ਿਆਦਾ ਵੋਟਿੰਗ ਲੈਂਦਾ ਸੀ ਤਾਂ ਉਸ ਦੇ ਕੋਲ ਸਾਰੇ ਡੈਲੀਗੇਟਸ ਆਉਣੇ ਸਨ। ਸੋ ਟੈਡ ਕਰੂਜ਼ ਨੇ ਇਹ 40 ਦੇ 40 ਡੈਲੀਗੇਟਸ ਆਪਣੀ ਝੋਲੀ ਦੇ ਵਿੱਚ ਪਾਏ। ਅਤੇ ਡੈਮੋਕ੍ਰੈਟਿਕ ਪਾਰਟੀ ਦੀ ਇੱਕ ਤੀਸਰੀ ਸਟੇਟ ਇਡਾਹੋ ਦੇ ਵਿੱਚ ਹੋਈਆਂ ਪ੍ਰਾਇਮਰੀਜ਼ ਦੇ ਵਿੱਚ ਵੀ ਬਰਨੀ ਸੈਂਡਰਸ ਹਿਲਰੀ ਕਲਿੰਟਨ ਦੇ ਉੱਤੇ ਭਾਰੀ ਪਏ ਅਤੇ ਇਡਾਹੋ ਦੇ ਵਿੱਚ ਬਰਨੀ ਸੈਂਡਰਸ ਦੇ ਕੋਲ 17 ਡੈਲੀਗੇਟਸ ਦਾ ਸਮਰਥਨ ਆਇਆ ਅਤੇ ਹਿਲਰੀ ਕਲਿੰਟਨ ਦੇ ਕੋਲ ਸਿਰਫ 6 ਡੈਲੀਗੇਟਸ ਆਏ। ਸੋ ਕੁੱਲ ਮਿਲਾ ਕੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਕੱਲ ਦਾ ਨਾਮ ਬਰਨੀ ਸੈਂਡਰਸ ਦੇ ਨਾਮ ਰਿਹਾ ਅਤੇ ਜੋ 15 ਮਾਰਚ ਵਾਲੇ ਦਿਨ ਹੋਈਆਂ ਚੋਣਾਂ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਬਰਨੀ ਸੈਂਡਰਸ ਦਾ ਜੋ ਕੈਂਪੇਨ ਹੈ ਉਹ ਲਗਭਗ ਖਤਮ ਹੋਣ ਦੇ ਬਰਾਬਰ ਹੈ, ਪਰ ਕੱਲ ਇਡਾਹੋ ਅਤੇ ਯੂਟਾ ਦੋਨੇ ਹੀ ਸਟੇਟ ਜਿੱਤ ਕੇ ਬਰਨੀ ਸੈਂਡਰਸ ਨੇ ਹਜੇ ਆਪਣੀ ਉਮੀਦਵਾਰੀ ਦੇ ਲਈ ਹੈ ਉਹ ਬਣਾਈ ਹੋਈ ਹੈ ਅਤੇ ਹੁਣ ਆਉਣ ਵਾਲੀਆਂ ਵੋਟਾਂ ਦੇ ਵਿੱਚ ਹਿਲਰੀ ਕਲਿੰਟਨ ਦੇ ਲਈ ਵੀ ਰਾਹ ਚੁਣੌਤੀ ਭਰਿਆ ਰਹੇਗਾ, ਕਿਉਂਕਿ ਜੋ 26 ਤਰੀਕ ਨੂੰ ਵਾਸ਼ਿੰਗਟਨ ਦੇ ਵਿੱਚ ਹੋਣ ਜਾ ਰਹੀਆਂ ਪ੍ਰਾਇਮਰੀਜ਼ ਹਨ ਉੱਥੇ ਬਰਨੀ ਸੈਂਡਰਸ ਪੋਲਿੰਗ ਸਰਵੇ ਦੇ ਵਿੱਚ ਅੱਗੇ ਚੱਲ ਰਹੇ ਹਨ। ਟੋਟਲ ਡੈਲੀਗੇਟਸ ਹਿਲਰੀ ਕਲਿੰਟਨ ਦੇ ਕੋਲ 1690 ਹਨ ਅਤੇ ਬਰਨੀ ਸੈਂਡਰਸ ਦੇ ਕੋਲ 946, ਪਰ ਇਹਨਾਂ ਦੇ ਵਿੱਚੋਂ ਜੇ ਸੁਪਰ ਡੈਲੀਗੇਟਸ ਕੱਢ ਦਈਏ ਤਾਂ ਹਿਲਰੀ ਕਲਿੰਟਨ ਅਤੇ ਬਰਨੀ ਸੈਂਡਰਸ ਦਾ ਫਾਸਲਾ ਸਿਰਫ 200 ਡੈਲੀਗੇਟਸ ਦਾ ਰਹਿ ਜਾਂਦਾ ਹੈ, ਜੋ ਕਿ ਆਉਣ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਕਵਰ ਹੋ ਸਕਦਾ ਹੈ। ਤੇ ਉਧਰੋਂ ਹੀ ਰਿਪਬਲਿਕਨ ਪਾਰਟੀ ਦੇ ਵਿੱਚ ਡੋਨਲਡ ਟਰੰਪ ਦੇ ਕੋਲ ਹੁਣ ਟੋਟਲ 739 ਡੈਲੀਗੇਟਸ ਦਾ ਸਮਰਥਨ ਹੋ ਗਿਆ ਹੈ ਤੇ ਟੈਡ ਕਰੂਜ਼ ਦੇ ਕੋਲ 465 ਡੈਲੀਗੇਟਸ ਦਾ ਸਮਰਥਨ ਹਾਸਿਲ ਹੈ ਤੇ ਤੀਸਰੇ ਨੰਬਰ ਦੇ ਉੱਤੇ ਜੌਨ ਕੈਸਿਕ, ਉਹਨਾਂ ਦੇ ਕੋਲੇ 143 ਡੈਲੀਗੇਟਸ ਦਾ ਸਮਰਥਨ ਹੈ। ਡੋਨਲਡ ਟਰੰਪ ਨੂੰ ਨੋਮੀਨੇਸ਼ਨ ਦੇ ਲਈ 944 ਡੈਲੀਗੇਟਸ ਦੇ ਵਿੱਚੋਂ ਹੁਣ ਸਿਰਫ 500 ਡੈਲੀਗੇਟਸ ਦਾ ਸਮਰਥਨ ਚਾਹੀਦਾ ਹੈ। ਉਧਰੋਂ ਆਈ ਇੱਕ ਨਵੀਂ ਖਬਰ ਦੇ ਮੁਤਾਬਿਕ ਫਲੋਰੀਡਾ ਦੇ ਸਾਬਕਾ ਗਵਰਨਰ ਜੈਬ ਬੁਸ਼, ਜੋ ਕਿ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ
ਇਹਨਾਂ ਤਿੰਨਾਂ ਹੀ ਕੈਂਡੀਡੇਟਸ ਦੇ ਖਿਲਾਫ ਲੜ ਰਹੇ ਸਨ, ਪਰ ਉਹਨਾਂ ਨੇ ਹੁਣ ਡੋਨਲਡ ਟਰੰਪ ਨੂੰ ਹਰਾਉਣ ਦੇ ਲਈ ਟੈਡ ਕਰੂਜ਼ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਮਿਟ ਰੋਮਨੀ ਨੇ ਵੀ ਟੈਡ ਕਰੂਜ਼ ਨੂੰ ਆਪਣਾ ਸਮਰਥਨ ਦਿੱਤਾ ਸੀ, ਕਿਉਂਕਿ ਰਿਪਬਲਿਕਨ ਪਾਰਟੀ ਕਿਤੇ ਨਾ ਕਿਤੇ ਡੋਨਲਡ ਟਰੰਪ ਨੂੰ ਅੱਗੇ ਨਹੀਂ ਦੇਖਣਾ ਚਾਹੁੰਦੀ ਤੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਹਰਾਉਣਾ ਚਾਹੁੰਦੇ ਹਨ। ਰਿਪਬਲਿਕਨ ਪਾਰਟੀ ਦੀਆਂ ਹੁਣ ਅਗਲੀਆਂ ਪ੍ਰਾਇਮਰੀਜ਼ ਅਪ੍ਰੈਲ ਦੇ ਵਿੱਚ ਵਿਸਕੌਨਸਿਨ ਦੇ ਵਿੱਚ 5 ਅਪ੍ਰੈਲ ਨੂੰ ਹੋਣਗੀਆਂ, ਜਿੱਥੇ 42 ਡੈਲੀਗੇਟਸ ਦੇ ਲਈ ਇਹ ਤਿੰਨੇ ਉਮੀਦਵਾਰ ਆਪਸ ਦੇ ਵਿੱਚ ਲੜਨਗੇ। ਉਧਰੋਂ ਹੀ ਡੈਮੋਕ੍ਰੈਟਿਕ ਪਾਰਟੀ ਦੇ ਬਰਨੀ ਸੈਂਡਰਸ ਨੇ ਐਰੀਜ਼ੋਨਾ ਦੀ ਇਸ ਵੋਟਿੰਗ ਪ੍ਰਣਾਲੀ ਦੀ ਕਾਫੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਐਰੀਜ਼ੋਨਾ ਦੇ ਵੋਟਰਸ ਨੂੰ ਜੋ ਆਪਣੀ ਵੋਟ ਪਾਉਣ ਦੇ ਲਈ ਇੰਨਾ ਚਿਰ ਇੰਤਜ਼ਾਰ ਕਰਨਾ ਪਿਆ ਅਤੇ ਲਾਈਨਾਂ ਦੇ ਵਿੱਚ ਖੜਾ ਰਹਿਣਾ ਪਿਆ, ਉਹ ਬਹੁਤ ਹੀ ਮਾੜੀ ਗੱਲ ਹੈ ਅਤੇ ਪਤਾ ਨਹੀਂ ਕਿੰਨੇ ਕੁ ਜੋ ਵੋਟਰਸ ਹਨ ਉਹ ਬਿਨਾਂ ਵੋਟ ਪਾਏ ਵਾਪਸ ਮੁੜ ਗਏ ਅਤੇ ਉਹਨਾਂ ਨੇ ਆਪਣੀ ਵੋਟ ਕਾਸਟ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐਰੀਜ਼ੋਨਾ ਦੇ ਵਿੱਚ 21,000 ਵੋਟਰਸ ਦੇ ਮਗਰ ਸਿਰਫ ਇੱਕ ਪੋਲਿੰਗ ਸਾਈਟ ਲਾਈ ਗਈ ਸੀ ਅਤੇ ਲੋਕਾਂ ਨੂੰ ਕਾਫੀ ਲੰਬਾ ਚਿਰ ਆਪਣੀ ਵਾਰੀ ਦੇ ਲਈ ਇੰਤਜ਼ਾਰ ਕਰਨਾ ਪਿਆ ਅਤੇ ਉਹਨਾਂ ਨੇ ਕਾਫੀ ਦੇਰ ਲਾਈਨ ਦੇ ਵਿੱਚ ਖੜੇ ਹੋ ਕੇ ਆਪਣੀ ਵੋਟ ਕਾਸਟ ਕੀਤੀ। ਬੈਲਜੀਅਮ ਦੇ ਬ੍ਰਸਲਸ 에ਅਰਪੋਰਟ ਦੇ ਉੱਤੇ ਮੰਗਲਵਾਰ ਨੂੰ ਹੋਏ ਬੰਬ ਧਮਾਕੇ ਦੇ ਵਿੱਚ 2 ਭਰਾਵਾਂ ਦਾ ਨਾਮ ਸਾਹਮਣੇ ਆਇਆ ਹੈ, ਜਿਨ੍ਹਾਂ ਦਾ ਸਬੰਧ ਇਸਲਾਮਿਕ ਸਟੇਟ ਦੇ ਨਾਲ ਜੁੜਿਆ ਹੋਇਆ ਹੈ। ਮੰਗਲਵਾਰ ਨੂੰ ਹੋਏ ਇਸ ਧਮਾਕੇ ਦੇ ਵਿੱਚ 31 ਲੋਕ ਮਾਰੇ ਗਏ ਸਨ, ਪਰ ਬੈਲਜੀਅਮ ਦੇ ਚੀਫ ਪ੍ਰੋਸੀਕਿਊਟਰ ਨੇ ਦੱਸਿਆ ਕਿ ਇਹਨਾਂ ਹਮਲਿਆਂ ਦਾ ਤੀਸਰਾ ਜੋ ਜ਼ਿੰਮੇਦਾਰ ਅੱਤਵਾਦੀ ਹੈ ਉਹ ਹਜੇ ਫੜਿਆ ਨਹੀਂ ਗਿਆ ਅਤੇ ਸੁਰੱਖਿਆ ਏਜੰਸੀਆਂ ਉਸ ਦੀ ਤਲਾਸ਼ ਕਰ ਰਹੀਆਂ ਹਨ। ਮੰਗਲਵਾਰ ਨੂੰ ਹੋਏ ਇਸ ਧਮਾਕੇ ਨੇ ਯੂਰਪੀਅਨ ਯੂਨੀਅਨ ਅਤੇ ਨਾਟੋ ਗਰੁੱਪ ਦੇ ਇਹਨਾਂ ਮੁਲਕਾਂ ਦੇ ਵਿੱਚ ਕਾਫੀ ਸਹਿਮਿਆ ਭਰਾ ਮਾਹੌਲ ਖੜਾ ਕੀਤਾ ਅਤੇ ਦੁਨੀਆ ਭਰ ਦੇ ਵਿੱਚ ਇਸ ਹਮਲੇ ਦੀ ਨਿੰਦਾ ਹੋਈ। ਪਰ ਇਸ ਹਮਲੇ ਨੇ ਕਈ ਸਵਾਲ ਯੂਰਪੀਅਨ ਸਿਕਿਉਰਿਟੀ ਦੇ ਉੱਤੇ ਵੀ ਖੜੇ ਕੀਤੇ ਕਿ ਕਿਵੇਂ ਕੋਈ ਵੀ ਅੱਤਵਾਦੀ ਇੰਨੀ ਆਸਾਨੀ ਦੇ ਨਾਲ ਪੁਲਿਸ ਸਰਵੇਲੈਂਸ ਤੋਂ ਬਚ ਕੇ ਬੰਬ ਧਮਾਕੇ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ, ਕਿਉਂਕਿ 3-4 ਮਹੀਨੇ ਪਹਿਲਾਂ ਪੈਰਿਸ ਦੇ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਵਿੱਚ 130 ਲੋਕਾਂ ਦੀ ਜਾਨ ਗਈ ਸੀ। US ਅਥਾਰਟੀਜ਼ ਨੇ ਦੱਸਿਆ ਹੈ ਕਿ ਸੈਕਟਰੀ ਆਫ ਸਟੇਟ ਜੌਨ ਕੈਰੀ ਸਪੋਰਟ ਕਰਨ ਦੇ ਲਈ ਸ਼ੁੱਕਰਵਾਰ ਨੂੰ ਬੈਲਜੀਅਮ ਦੀ ਯਾਤਰਾ ਕਰਨਗੇ। ਉਧਰ ਹੀ ਬ੍ਰਸਲਸ ਦੇ ਵਿੱਚ ਹੋਏ ਇਹਨਾਂ ਅੱਤਵਾਦੀ ਹਮਲਿਆਂ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਐਟਲਾਂਟਾ ਦੇ 에ਅਰਪੋਰਟ ਨੂੰ ਸੁਰੱਖਿਆ ਕਾਰਨ ਖਾਲੀ ਕਰਵਾ ਲਿਆ ਗਿਆ। ਬ੍ਰਸਲਸ ਦੇ ਵਿੱਚ ਹੋਏ ਇਹਨਾਂ ਹਮਲਿਆਂ ਦੇ ਕਰਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਘਟਨਾ ਹੋਣ ਤੋਂ ਰੋਕਣ ਦੇ ਲਈ ਐਟਲਾਂਟਾ ਦੇ 에ਅਰਪੋਰਟ ਹੈਟਸਫੀਲਡ ਜੈਕਸਨ ਦੇ ਉੱਤੇ ਪਬਲਿਕ ਏਰੀਆਜ਼ ਦੇ ਵਿੱਚੋਂ ਭੀੜ ਨੂੰ ਪਾਸੇ ਕੀਤਾ ਗਿਆ, ਪਰ ਥੋੜੀ ਹੀ ਦੇਰ ਬਾਅਦ ਜਾਂਚ ਪੂਰੀ ਹੋਣ ਤੇ 에ਅਰਪੋਰਟ ਦੇ ਆਪਰੇਸ਼ਨਸ ਨੂੰ ਦੁਬਾਰਾ ਰਿਜ਼ਿਊਮ ਕਰ ਦਿੱਤਾ ਗਿਆ। ਡੈਨਵਰ 'ਚ ਆਏ ਇੱਕ ਬਰਫੀਲੇ ਤੂਫਾਨ ਕਰਕੇ ਡੈਨਵਰ 에ਅਰਪੋਰਟ ਨੂੰ ਬੰਦ ਕਰਨਾ ਪਿਆ ਅਤੇ ਤਕਰੀਬਨ 1200 ਤੋਂ ਜ਼ਿਆਦਾ ਫਲਾਈਟਸ ਇਸ ਦੇ ਵਿੱਚ ਰੱਦ ਹੋਈਆਂ। ਇਸ ਬਰਫੀਲੇ ਤੂਫਾਨ ਦੇ ਕਰਕੇ ਕਈ ਹਿੱਸਿਆਂ ਦੇ ਵਿੱਚ ਪਾਵਰ ਸਪਲਾਈ ਠੱਪ ਹੋ ਗਈ ਅਤੇ 에ਅਰਪੋਰਟ ਦੇ ਉੱਤੇ ਰਨਵੇਜ਼ ਤੇ ਲੈਂਡਿੰਗ ਵੀ ਅਨਸੇਫ ਮੰਨੀ ਜਾ ਰਹੀ ਸੀ, ਸੋ ਇਸ ਦੇ ਕਰਕੇ 1200 ਫਲਾਈਟਸ ਨੂੰ ਰੱਦ ਕਰ ਦਿੱਤਾ ਗਿਆ। ਡੈਨਵਰ 에ਅਰਪੋਰਟ ਦੇ ਸਪੋਕਸਮੈਨ ਹੈਥ ਮੌਂਟਗੋਮਰੀ ਨੇ ਦੱਸਿਆ ਹੈ ਕਿ 2006 ਤੋਂ ਬਾਅਦ ਇਹ ਪਹਿਲੀ ਵਾਰੀ ਸੀ ਜਦੋਂ ਖਰਾਬ ਮੌਸਮ ਦੇ ਕਾਰਨ 에ਅਰਪੋਰਟ ਨੂੰ ਬੰਦ ਕਰਨਾ ਪਿਆ। ਬੇ ਏਰੀਆ ਦੇ ਵਿੱਚ ਖਰਾਬ ਡਰਾਈਵਿੰਗ ਦੇ ਉੱਤੇ ਸ਼ਿਕੰਜਾ ਕਸਣ ਦੀ ਪੁਲਿਸ ਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ। ਸਟਰੀਟਸ ਦੇ ਉੱਤੇ 25 ਤੋਂ ਜ਼ਿਆਦਾ ਟ੍ਰੈਫਿਕ ਆਫੀਸਰਸ ਨੂੰ ਲਾ ਕੇ ਸੈਂਟਾ ਕਲੈਰਾ ਕਾਉਂਟੀ ਦੇ ਵਿੱਚ ਟ੍ਰੈਫਿਕ ਇਨਫੋਰਸਮੈਂਟ ਡਿਪਾਰਟਮੈਂਟ ਨੇ ਇੱਕ ਇਨੀਸ਼ੀਏਟਿਵ ਲਿਆ ਹੈ, ਜਿਸ ਦੇ ਵਿੱਚ ਕਈ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਮਿਲਾ ਕੇ ਇਹ ਮੁਹਿੰਮ ਜੋ ਚਲਾਈ ਗਈ ਹੈ। ਜਨਵਰੀ ਦੇ ਵਿੱਚ ਸਨੀਵੇਲ ਦੇ ਵਿੱਚ ਪਹਿਲਾਂ ਇਹ ਲਾਗੂ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਫਰਵਰੀ ਦੇ ਵਿੱਚ ਮਾਊਂਟੇਨ ਵਿਊ ਦੇ ਵਿੱਚ ਇਹਨਾਂ ਏਜੰਸੀਜ਼ ਨੇ ਇਲੀਗਲ ਡਰਾਈਵਰਸ ਨੂੰ ਫੜਿਆ ਅਤੇ ਹੁਣ ਇਸ ਮਹੀਨੇ ਮਿਲਪੀਟਸ ਦੇ ਵਿੱਚ ਪੁਲਿਸ ਦੀ ਇਹ ਮੁਹਿੰਮ ਚੱਲ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕੇਅਰਲੈਸ ਡਰਾਈਵਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਵੀ ਉਹ ਰੂਲ ਤੋੜਦੇ ਹਨ ਉਹਨਾਂ ਦੇ ਉੱਤੇ ਪੂਰੀ ਚੰਗੀ ਤਰ੍ਹਾਂ ਫਾਈਨ ਲਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਕਈ ਜਗ੍ਹਾ ਦੇ ਉੱਤੇ ਪੈਡੈਸਟਰੀਅਨਸ ਨੂੰ ਜੋ ਉਹਨਾਂ ਦੀ ਪਹਿਲਾਂ ਜਾਣ ਦੀ ਰਾਈਟ ਸੀ ਉਹ ਈਲਡ ਨਹੀਂ ਕੀਤੀ ਜਾਂਦੀ ਸੀ, ਇਸ ਦੇ ਲਈ ਇਸ ਦਾ $250 ਤੱਕ ਫਾਈਨ ਜੋ ਡਰਾਈਵਰ ਨੂੰ ਭਰਨਾ ਪਵੇਗਾ। ਇਸ ਮੁਹਿੰਮ ਦੇ ਲਈ ਕਈ ਵਲੰਟੀਅਰਸ ਨੂੰ ਵੀ ਏਜੰਸੀਜ਼ ਨੇ ਸੱਦਿਆ ਹੈ ਅਤੇ ਉਹ ਵੀ ਉਹਨਾਂ ਦੀ ਮਦਦ ਕਰ ਰਹੇ ਹਨ। ਜ਼ਿਆਦਾਤਰ ਇਹ ਟ੍ਰੈਫਿਕ ਇਨਫੋਰਸਮੈਂਟ ਏਜੰਸੀਜ਼ ਸਕੂਲਸ ਦੇ ਕੋਲ ਅਤੇ ਉਹ ਏਰੀਆ ਦੇ ਜਿੱਥੇ ਹਾਈ ਐਕਸੀਡੈਂਟ ਅਤੇ ਕੰਪਲੇਂਟ ਰੇਟਸ ਆਉਂਦੇ ਹਨ ਉੱਥੇ ਕਾਫੀ ਮਾਤਰਾ ਦੇ ਵਿੱਚ ਇਹ ਟ੍ਰੈਫਿਕ ਅਧਿਕਾਰੀ ਲਾਏ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਜੋ ਰੂਲ ਹੈ ਤੋੜਨ ਦੇ ਉੱਤੇ ਭਾਰੀ ਜੁਰਮਾਨਾ ਭਰਨਾ ਪਵੇਗਾ, ਜਿਨ੍ਹਾਂ ਦੇ ਵਿੱਚ ਬਾਈਸਾਈਕਲ ਲੇਨ ਦੇ ਉੱਤੇ ਗੱਡੀ ਚਲਾਉਣਾ ਜਾਂ ਫਿਰ ਰੈੱਡ ਲਾਈਟ ਟੱਪਣੀ ਹੋਵੇ ਜਾਂ ਫਿਰ ਜੋ ਸਟਾਪ ਸਾਈਨ ਹਨ ਉਹਨਾਂ ਨੂੰ ਵਾਇਲੇਟ ਕਰਨਾ ਹੋਵੇ। ਹੋਰ ਜੋ ਛੋਟੇ-ਮੋਟੇ ਰੂਲ ਡਰਾਈਵਰਸ ਆਮ ਤੌਰ ਦੇ ਉੱਤੇ ਤੋੜਦੇ ਰਹਿੰਦੇ ਹਨ ਉਹਨਾਂ ਦੇ ਉੱਤੇ ਹੁਣ ਭਾਰੀ ਸ਼ਿਕੰਜਾ ਕੱਸਿਆ ਜਾਵੇਗਾ। ਇਹ ਸਨ ਅੱਜ ਦੀਆਂ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸਨੋਦੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ
71 ਡਿਗਰੀ ਅਤੇ ਲੋ ਟੈਂਪਰੇਚਰ 49 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸਟਾਕਟਨ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਟ੍ਰੇਸੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਮੋਡੈਸਟੋ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਟਰਕੀ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ ਬੂੰਦਾਬਾਂਦੀ ਹੋ ਸਕਦੀ ਹੈ। ਸਿਐਟਲ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਇੱਥੇ ਵੀ ਬੂੰਦਾਬਾਂਦੀ ਹੋਣ ਦੇ ਚਾਂਸ ਹਨ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 26 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਇੱਥੇ ਮੀਂਹ ਪਵੇਗਾ ਅਤੇ ਰਾਤ ਨੂੰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਨਿਊਯਾਰਕ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਅਤੇ ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਅੰਮ੍ਰਿਤਸਰ ਪੰਜਾਬ ਦੇ ਵਿੱਚ 32 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਅਤੇ ਪੈਰਿਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਾਂਗੇ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 79 ਅੰਕਾਂ ਦੀ ਗਿਰਾਵਟ ਦੇ ਨਾਲ 17,502.59 ਤੇ ਬੰਦ ਹੋਇਆ। ਨੈਸਡੈਕ 52 ਅੰਕਾਂ ਦੀ ਗਿਰਾਵਟ ਦੇ ਨਾਲ 4,768.86 ਤੇ ਬੰਦ ਹੋਇਆ। S&P 13 ਅੰਕਾਂ ਦੀ ਗਿਰਾਵਟ ਦੇ ਨਾਲ 2,036.71 ਤੇ ਬੰਦ ਹੋਇਆ। ਅਤੇ ਵਿਲਸ਼ਰ 5000 185 ਅੰਕਾਂ ਦੀ ਗਿਰਾਵਟ ਦੇ ਨਾਲ 20,914.94 ਤੇ ਬੰਦ ਹੋਇਆ ਜੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 90 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 65 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 94 ਰੁਪਏ 44 ਪੈਸੇ, ਇੱਕ ਯੂਰੋ ਦੀ ਕੀਮਤ 74 ਰੁਪਏ 83 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 40 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 44 ਰੁਪਏ 94 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 48 ਰੁਪਏ 94 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 177 ਰੁਪਏ 51 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ 221 ਰੁਪਏ 75 ਪੈਸੇ। ਸੋਨੇ ਦਾ ਰੇਟ $1222.35 ਪਰ ਆਉਂਸ ਰਿਹਾ ਅਤੇ ਚਾਂਦੀ $15.27 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫੇਰ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।